ਇਹ ਪਿੰਡ ਦੇ ਲੋਕ ਜਿਹੜੇ ਸਨ ਜ਼ਿਮੀਂਦਾਰ ਸਨ, ਉਹ ਸੁਬਾਹ ਦੇ ਟਾਈਮ ਉਹਨਾਂ ਨੇ ਅਜ਼ਾਨਾਂ ਵੇਲੇ ਉੱਠਣਾ, ਤਹੱਜਦ ਵੇਲੇ ਉੱਠਣਾ, ਆਪਣੇ ਕੰਮਾਂ 'ਤੇ ਜਾਣ ਵਾਸਤੇ, ਜ਼ਿਮੀਂਦਾਰੀ ਵਾਸਤੇ। ਜਦੋਂ ਉਹਨਾਂ ਨੇ ਜਾਣਾ, ਉਹਨਾਂ ਨੇ ਕੀ ਦੇਖਿਆ ਇੱਥੇ ਕਿ ਇੱਕ ਬੱਬਰ ਸ਼ੇਰ ਏਡੀ ਏਡੀ ਦਾੜੀ ਹੈ ਤੇ ਉਹ ਆਪਣੀ ਪੂਛਲ ਦੇ ਨਾਲ ਇੱਥੇ ਝਾੜੂ ਦੇ ਰਿਹਾ ਹੈ। ਮਾਸ਼ਾਅੱਲਾ। ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਮੋਰ ਹੈ ਤੇ ਮੋਰ ਵੀ ਆਪਣੇ ਪਰਾਂ ਨਾਲ ਝਾੜੂ ਦੇ ਰਿਹਾ ਹੈ। ਸੁਭਾਨ ਅੱਲਾਹ। ਇੰਨੀ ਕੁ ਰੌਣਕ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਦੁਨੀਆ ਕਿੱਥੋਂ ਕਿੱਥੋਂ ਆ ਰਹੀ ਹੈ ਤੇ ਕਿੱਥੋਂ ਕਿੱਥੋਂ ਦੁਨੀਆ ਚੱਲ ਕੇ ਇੱਥੇ ਆ ਰਹੀ ਹੈ। ਰਾਸ਼ਨ ਪਾਣੀ, ਟਰਾਲੀਆਂ, ਡੇੜੇ, ਦੇਗਾਂ, ਕਬੱਡੀ, ਕੌਡੀ, ਕੁਸ਼ਤੀਆਂ, हर किस्म की गेम। हाँ जी, हर किस्म की गेम इतने भंगूड़े, पिंगा, गड्डियां, खेल, हर किस्म दी खेल होंदियां ने इत्थे। इट खड़के दुक्कड़ वजे, तत्ता होवे चुल्हा, फकीर अमन ते खाखा जामन, राजी होवे बुल्ला। अस्सलाम वालेकुम जी, तुसीं वेख रहे हो जागता पंजाब साडा यूट्यूब चैनल और मैं हाँ तुहाडा वीर रिजवान गोंदल। अज मैं तुहानूं अपने व्लॉग दे विच विखावांगा जिहड़े नवे आने वाले दोस्त ने जिन्हां ने अजे तक साडा चैनल सबसक्राइब नहीं कीता, वो जरा साडा चैनल सबसक्राइब कर लैन। सोहनी हस्ती दे जिहड़े दरबार शरीफ है इन्हां दा अहवाल तुहानूं दस्सांगे, इन्हां दी जिंदगी दे बारे तुहानूं दस्सांगे और ए जिहड़े ने इन्हां दी तारीख जिहड़ी किड्डी पुरानी है और इत्थे इन्हां ने दीन वास्ते की काम कीते ने और इन्हां सरकारां दा नाम की है। दरबार शरीफ के अंदर आ गए हैं। ढेरी मुबारक जी है साढ़े सामने आ और असी गुंबद उतों जड़ा बाबा वड्डा आ और इन्हां दा नाम जड़ा तख्ती उहदे मुताबिक तारीख वसाल इन्हां दा रमज़ान च ही है। ऐसे महीने 1376 70 ते 76 सन ਦੇ ਵਿੱਚ ਇਹਨਾਂ ਦਾ ਵਸਾਲ ਹੋਇਆ ਆ ਤੇ ਤਿਆਰ ਕਰਦਾ ਜਿਹੜਾ ਹੈ ਢੇਰੀ ਮੁਬਾਰਕ ਦੇ ਨਾਲ ਇਹ ਜਿਹੜੀਆਂ ਜਾਲੀਆਂ ਲੱਗੀਆਂ ਨੇ ਇਹ 2000 ਸਨ ਚ ਲੱਗੀਆਂ ਨੇ ਤੇ ਇਹ ਢੇਰੀ ਮੁਬਾਰਕ ਦੇ ਨਾਲ ਜਿਹੜੀਆਂ ਜਾਲੀਆਂ ਲੱਗੀਆਂ ਨੇ ਵੀ ਤੁਸੀਂ ਵੇਖ ਰਹੇ ਹੋ ਔਰ ਇਹ ਜਿਹੜਾ ਦਰਬਾਰ ਦਾ ਅੰਦਰ ਦਾ ਹਿੱਸਾ ਆ ਇਹਨੂੰ ਟਾਇਲ ਪੱਥਰ ਦੇ ਨਾਲ ਸਜਾਇਆ ਗਿਆ ਆ। ਕੁਰਾਨ ਦੀਆਂ ਆਇਤਾਂ ਲਗਾਈਆਂ ਗਈਆਂ ਨੇ ਤੇ ਇੱਥੇ ਸਾਡੇ ਨਾਲ ਇੱਕ ਬਜ਼ੁਰਗ ਨੇ ਮੀਆਂ ਆਰਫ ਸਾਹਿਬ, ਇਹਨਾਂ ਨਾਲ ਗੱਲਬਾਤ ਕਰਨੇ ਆ। इस दरबार की सानू तारीख दसणगे और इन्हां बजुर्गों दीयां जिहड़ियां करामातां ने वो भी सानू दसणगे ते इन्हां नाल मिलने आ। अस्सलाम वालेकुम। वालेकुम अस्सलाम जनाब, की हाल चाल है? ठीक हो? अल्लाह दा शुक्र है। तुसीं सुनाओ बाबा जी? अल्हम्दुलिल्लाह। बाबा जी सानू टाइम तो चाहिए तुहाडा कोई 10-15 मिनट सानू सरकारां दे जिहड़ियां करामातां ने और इन्हां दी जिहड़ी तारीख है उस ते थोड़ी रोशनी तुसीं पाउणी। बिल्कुल जी, क्यों नहीं। अल्लाह ताला दे वली होए ने ते इंशाअल्लाह तुहानूं जरूर दसने आ। बैठ के गल करने आ तो तुहानूं सारा हालो हवाल दसने इन्हां दा, इन्हां दी करामतां दसने आ तुहानूं। ਅਸੀਂ ਅੱਜ ਮੌਜੂਦ ਹਾਂ दरगाह शरीफ हज़रत बाबा सैयद सुंदर शाह वली सरकार जल्लो पिंड दे विच, जिन्हां दी तारीख 700 साल तकरीबन 700 साल पुरानी इत्थे लिखी है जिहड़ी सानू लभी है। तो इन्हां दी हयाती मुबारक दे उत्ते असीं इत्थे पिंड दे जिहड़े बजुर्ग ने उन्हां नाल बैठ के गलबात कर रहे हैं कि ये इन्हां दियां करामातां सानू दसो बाबा जी दियां और इन्हां ने आन के इत्थे डेरा किस तरह लाया। यह तो वह वेला है कि जदों अंग्रेज़ां दी हुकूमत भी नहीं सी, यह तो बादशाहां दा दौर सी। उदों
ਬਰੇ ਸਗੀਰ ਪਾਕੋ ਹਿੰਦਾ ਇਹ ਇਲਾਕਾ ਹੈ ਜਿੱਥੇ ਬੜੇ ਬਜ਼ੁਰਗਾਂ ਨੇ ਦੀਨ ਆਏ, ਉਹਨਾਂ ਨੇ ਬਹੁਤ ਕੰਮ ਕੀਤਾ ਦੀਨ ਦੇ ਉੱਤੇ। ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਨੇ ਮੀਆਂ ਆਰਫ ਸਾਹਿਬ ਔਰ ਨਾਲ ਨੇ ਅਦੀਲ ਅਲੀ ਸਾਹਿਬ, ਭਾਈ ਵੀ ਬੈਠੇ ਨੇ, ਅਸਗਰ ਸਾਹਿਬ ਸਾਡੇ ਨਾਲ ਇੱਧਰ ਬੈਠੇ ਨੇ ਪਿੱਛੇ। ਤੇ ਅਸੀਂ ਇਹਨਾਂ ਨੇ ਵੀ ਸਾਨੂੰ ਇੱਕ ਦੋ ਗੱਲਾਂ ਦੱਸੀਆਂ ਨੇ, ਇਹ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ। ਤੇ ਉਸ ਤੋਂ ਪਹਿਲੇ ਕਿ ਤੁਸੀਂ ਇਹ ਪ੍ਰੋਗਰਾਮ ਦੇਖੋ, ਸਭ ਤੋਂ ਪਹਿਲਾਂ ਕਿ ਤੁਸੀਂ ਸਾਡਾ ਜਿਹੜਾ YouTube ਚੈਨਲ ਹੈ ਨਾ, ਕਾਈਂਡਲੀ ਇਹਨੂੰ ਸਬਸਕ੍ਰਾਈਬ ਲਾਜ਼ਮੀ ਕਰੋ, ਤਾਂ ਕਿ ਅਸੀਂ ਜਿਹੜਾ ਇੱਕ ਇਹ ਚੈਨਲ ਸਾਡਾ ਡਿਵੈਲਪ ਹੋਵੇ। ਔਰ ਇੱਕ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਇੱਕ ਇੱਟ ਦੀ ਮਾਨੰਦ ਹੈ ਕਿ ਜਿਹੜਾ ਅਸੀਂ ਮਹਿਲ ਤਿਆਰ ਕਰ ਰਹੇ ਹਾਂ, ਉਸ ਮਹਿਲ 'ਚ ਤੁਸੀਂ ਵੀ ਆਪਣਾ ਹਿੱਸਾ ਲਾਜ਼ਮੀ ਪਾਓ। ਤੇ ਅਸੀਂ ਆਪਣਾ ਪ੍ਰੋਗਰਾਮ ਨੂੰ ਅਗਾਂਹ ਵਧਾਉਂਦੇ ਹਾਂ। ਤੇ ਮੀਆਂ ਸਾਹਿਬ ਹਰੀ ਹੁਣ ਥੋੜ੍ਹੀ ਜਿਹੀ ਬਾਬਾ ਜੀ ਦੀ ਜ਼ਿੰਦਗੀ ਦੇ ਬਾਰੇ ਗੱਲ ਦੱਸਣਗੇ। ਜਨਾਬ ਹਜ਼ਰਤ ਸੈयद ਸੁੰਦਰ ਸ਼ਾਹ ਸਰਕਾਰ, ਇਹ ਜਨਾਬ ਕੋਈ ਅੱਜ ਦੇ ਨਹੀਂ ਇਹਨਾਂ ਨੇ ਇੱਥੇ ਡੇਰੇ ਲਾਏ, ਜਾਂ ਕੋਈ 10 ਸਾਲ ਪਹਿਲੇ ਦੇ ਨਹੀਂ ਹੈ। ਇਹ ਬੜੇ ਸਗੀਰ ਦੇ ਵਕਤ ਦੇ ਆ ਕੇ ਇਹਨਾਂ ਨੇ ਇੱਥੇ ਡੇਰੇ ਲਾਏ ਨੇ। ਤਕਰੀਬਨ ਕੁਛ ਨਹੀਂ ਤੇ 900 ਸਾਲ ਤੁਸੀਂ ਕਹਿ ਸਕਦੇ ਹੋ। 1376 ਦੇ ਵਿੱਚ ਇਹ ਦੁਨੀਆ ਤੋਂ ਪਰਦਾ ਕਰਕੇ ਗਏ ਨੇ। ਤੇ ਇੱਥੇ ਇਹਨਾਂ ਨੇ ਬਜ਼ੁਰਗਾਂ ਨੇ ਡੇਰਾ ਲਾਇਆ ਹੈ। ਇੱਥੇ ਬੋਰਡ ਦਾ ਦਰਖਤ ਹੈ, ਬਹੁਤ ਵੱਡਾ ਦਰਖਤ ਹੈ ਬੋਰਡ ਦਾ, ਜਿਹਦੇ ਥੱਲੇ ਇਹਨਾਂ ਨੇ ਆਣ ਕੇ ਛਾਂ ਦੇ ਥੱਲੇ ਆ ਕੇ ਡੇਰਾ ਲਾਇਆ। ਤੇ ਉਸ ਵਕਤ ਇਹ ਪਿੰਡ ਕੋਈ ਏਡਾ ਵੱਡਾ ਨਹੀਂ ਸੀ ਹੁੰਦਾ, ਜੱਲੋ ਪਿੰਡ। ਅਸੀਂ ਜੱਲੋ ਪਿੰਡ ਦੇ ਵਿੱਚ ਇਸ ਟਾਈਮ ਬੈਠੇ ਹਾਂ। ਏਡਾ ਵੱਡਾ ਕੋਈ ਨਹੀਂ ਸੀ ਹੈ, ਕੋਈ ਟਾਵਾਂ ਟਾਵਾਂ ਘਰ ਸੀ। ਤੇ ਇੱਕ ਘਰ ਕੋਈ 2-2 3-3 ਏਕੜ ਤੇ ਜਾ ਕੇ ਘਰ ਸੀ। ਇੱਥੇ ਆ ਕੇ ਬਜ਼ੁਰਗਾਂ ਦੇ ਕੋਲ ਲੋਕ ਬੈਠਦੇ ਸਨ ਤੇ ਬਜ਼ੁਰਗ ਉਹਨਾਂ ਨੂੰ ਅੱਛੀਆਂ ਗੱਲਾਂ ਦੀਨ ਦੇ ਬਾਰੇ 'ਚ ਸਮਝਾਉਂਦੇ ਸਨ ਕਿ ਨਮਾਜ਼ ਪੜ੍ਹਿਆ ਕਰੋ, ਅੱਲਾ ਨੂੰ ਯਾਦ ਕਰਿਆ ਕਰੋ, ਤੇ ਕਿਸੇ ਦਾ ਦਿਲ ਨਹੀਂ ਦੁਖਾਉਣਾ, ਸਭ ਨਾਲ ਅੱਛਾ ਸਲੂਕ ਰੱਖਣਾ ਹੈ, ਭੈਣ ਭਰਾਵਾਂ ਨਾਲ ਅੱਛਾ ਸਲੂਕ ਰੱਖੋ। ਅੱਲਾਹ ਤਾਲਾ ਦਾ ਨਬੀ ਵੀ ਇਹ ਫਰਮਾਉਂਦਾ ਹੈ। ਬਾਬਾ ਜੀ ਇਹ ਕਿਸ ਤਰ੍ਹਾਂ ਜ਼ਾਹਿਰ ਹੋਇਆ ਕਿ ਇਹ ਸਰਕਾਰ ਜਿਹੜੇ ਨੇ ਅੱਲਾ ਦੇ ਵਲੀ ਨੇ, ਇਹ ਐਡੀਆਂ ਪਹੁੰਚੀਆਂ ਹਸਤੀਆਂ ਨੇ, ਇਹ ਕਿਸ ਤਰ੍ਹਾਂ ਜ਼ਾਹਿਰ ਹੋਇਆ ਪਿੰਡ ਵਾਲਿਆਂ ਨੂੰ? ਔਰ ਜਦ ਕਿ ਉਦੋਂ ਤੇ ਇਸਲਾਮ ਫੈਲਾਉਣ ਦੇ ਉੱਤੇ ਸਾਡੇ ਜਿਹੜੇ ਬਜ਼ੁਰਗਾਨੇ ਦੀਨ ਸਨ, ਬਾਬਾ ਗੁਲਾਮ ਫਰੀਦ ਰਹਿਮਤੁल्लाह ਅਲੈਹ, ਉਸ ਤੋਂ ਇਲਾਵਾ ਤੁਸੀਂ ਅਜਮੇਰ ਸ਼ਰੀਫ ਵਾਲੇ ਜਿਹੜੇ ਸਰਕਾਰ ਨੇ, ਉਹ ਵੀ ਇਹ ਇਲਾਕਿਆਂ ਦੇ ਵਿੱਚ ਆਏ ਨੇ। ਸਾਬਰ ਪੀਆ ਸਰਕਾਰ, ਦੂਸਰੇ ਹਜ਼ਰਤ ਦਾਤਾ ਅਲੀ ਹਜਵੇਰੀ ਰਹਿਮਤੁल्लाह ਅਲੈਹ, ਇਹ ਲੋਕ ਜਿਹੜੇ ਆਏ, ਇਹਨਾਂ ਨੇ ਕਿ ਇਸਲਾਮ ਫੈਲਾਇਆ। ਤੇ ਇਹਨਾਂ ਵਿੱਚ ਸ਼ੁਮਾਰ ਇਹਨਾਂ ਬਜ਼ੁਰਗਾਂ ਦਾ ਵੀ ਹੁੰਦਾ ਹੈ। ਤੇ ਇਹ ਕਿਸ ਤਰ੍ਹਾਂ ਪਿੰਡ ਦੇ ਨੂੰ ਪਤਾ ਲੱਗਾ ਕਿ ਏਡੀ ਵੱਡੀ ਹਸਤੀ ਨੇ ਤੇ ਇਹਨਾਂ ਦਾ ਜਿਹੜਾ ਅਸੀਂ ਦਰਬਾਰ ਬਣਾਈਏ? ਪਹਿਲੇ ਤੇ ਜੀ ਇਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਕਰਾਮਤ ਹੈ ਉਹ ਇਹ ਵੇ ਕਿ ਇਹ ਜ਼ਿੰਦਾ ਜਿਹੜੇ ਨੇ ਜ਼ਮੀਨ ਦੋਜ਼ ਹੋ ਗਿਆ ਸੀ, ਜ਼ਿੰਦਾ ਸਮਾਏ ਨੇ ਜ਼ਮੀਨ ਦੇ ਵਿੱਚ। ਪਹਿਲੀ ਕਰਾਮਤ ਇਹਨਾਂ ਦੀ ਇਹ ਵੇ। ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਜ਼ਿੰਦਾ ਸਰਕਾਰ ਜਿਹੜੇ ਨੇ ਜ਼ਮੀਨ 'ਚ ਸਮਾਏ ਨੇ? ਇਹ ਜੇ ਤੁਹਾਡੇ ਕੋਲ ਕੋਈ? ਮੇਰੀ ਜਨਾਬ ਇਸ ਟਾਈਮ ਕੁਛ ਨਹੀਂ ਤੇ ਕੋਈ 60 ਸਾਲ ਉਮਰ ਹੈ। ਮੇਰੇ ਵੱਡਿਆਂ ਕੋਲੋਂ ਮੈਨੂੰ ਪਤਾ ਚੱਲਿਆ ਸੀ ਕਿ ਇਹ ਸਰਕਾਰ ਜ਼ਿੰਦਾ ਜ਼ਮੀਨ 'ਚ ਸਮਾਏ ਨੇ। ਉਸ ਤੋਂ ਬਾਅਦ ਫਿਰ ਇਹ ਪਿੰਡ ਦੇ ਲੋਕ ਜਿਹੜੇ ਸਨ, ਜ਼ਿਮੀਂਦਾਰ ਸਨ, ਉਹ ਸਵੇਰ ਦੇ ਟਾਈਮ ਉਹਨਾਂ ਨੇ ਅਜ਼ਾਨਾਂ ਵੇਲੇ ਉੱਠਣਾ, ਤਹੱਜਦ ਵੇਲੇ ਉੱਠਣਾ, ਆਪਣੇ ਕੰਮਾਂ 'ਤੇ ਜਾਣ ਵਾਸਤੇ, ਜ਼ਿਮੀਂਦਾਰੀ ਵਾਸਤੇ। ਜਦੋਂ ਉਹਨਾਂ ਨੇ ਜਾਣਾ, ਉਹਨਾਂ ਨੇ ਕੀ ਦੇਖਿਆ ਇੱਥੇ ਕਿ ਇੱਕ ਬੱਬਰ ਸ਼ੇਰ ਏਡੀ ਏਡੀ ਦਾੜੀ ਹੈ ਤੇ ਉਹ ਆਪਣੀ ਪੂਛਲ ਦੇ ਨਾਲ ਇੱਥੇ ਝਾੜੂ ਦੇ ਰਿਹਾ ਹੈ। ਮਾਸ਼ਾਅੱਲਾ। ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਮੋਰ ਹੈ ਤੇ ਮੋਰ ਵੀ ਆਪਣੇ ਪਰਾਂ ਨਾਲ ਝਾੜੂ ਦੇ ਰਿਹਾ ਹੈ। ਸੁਭਾਨ ਅੱਲਾਹ। ਇਹ ਬਜ਼ੁਰਗ 1376 ਦੇ ਵਿੱਚ ਜ਼ਮੀਨ ਪਰਦਾ ਕਰ ਗਿਆ ਸਨ। ਠੀਕ ਹੈ ਜੀ। ਉਸ ਠੀਕ ਤੁਸੀਂ ਕਹਿ ਰਹੇ ਹੋਵੋਗੇ, ਕਿਉਂਕਿ ਤੁਸੀਂ ਜਿਹੜੀ ਤਾਰੀਖ ਤੁਹਾਡੇ ਇਲਮ 'ਚ ਆ, ਤੁਸੀਂ ਉਹਦੇ ਮੁਤਾਬਕ ਹੀ ਦੱਸ ਰਹੇ ਹੋ। ਔਰ ਇਹ ਚੀਜ਼ ਤੇ ਉਦੋਂ ਸਾਨੂੰ ਇੱਕ ਚੀਜ਼ ਜ਼ਾਹਰ ਹੁੰਦੀ ਹੈ ਕਿ ਇਹ ਇਲਾਕਾ ਉਦੋਂ ਇੱਕ ਘਣਾ ਜੰਗਲ ਹੋਏਗਾ। ਔਰ ਇਹ ਜਿਹੜੇ ਵੱਡੇ ਬੋਰਡ ਨੇ, ਜਿਹੜੇ ਇੱਥੇ ਪਿੱਪਲ ਲੱਗੇ ਨੇ, ਔਰ ਜਿਹੜਾ ਦਰਖਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਮਰ ਹੁੰਦੀ ਹੈ ਬੋਰਡ ਦੀ ਹੁੰਦੀ ਹੈ। ਤੇ ਬੋਰਡ ਤੁਸੀਂ ਵੇਖ ਰਹੇ ਹੋ, ਇਹ ਮੈਨੂੰ ਲੱਗ ਰਿਹਾ ਕੋਈ ਇਹਦਾ ਮਤਲਬ ਹੈ ਕਿਉਂਕਿ 700 ਸਾਲ ਇਹਨਾਂ ਨੂੰ ਮਿਸਾਲ ਨੂੰ ਹੋ ਗਏ ਨੇ ਤਕਰੀਬਨ। ਤੇ 900 ਸਾਲ ਬਾਬਾ ਜੀ ਇੱਥੇ ਆਏ ਨੇ ਪਹਿਲੋਂ ਦੇ ਹੀ ਹੋਣਗੇ। ਫਿਰ ਇਹ ਬੋਰਡ ਤੇ ਉਸ ਤੋਂ ਵੀ ਪੁਰਾਣੇ ਲੱਗੇ ਨੇ, ਕਿਉਂਕਿ ਉਹਨਾਂ ਨੇ ਜਿਹੜਾ ਇੱਕ ਘਣਾ ਖੂਬਸੂਰਤ ਇੱਕ ਛਾਂ ਲੱਭੀ ਤੇ ਡੇਰੇ ਲਾਏ। ਤੇ ਸਾਡੇ ਪੰਜਾਬ ਦਾ ਜਿਹੜਾ ਕਲਚਰ ਆ, ਉਹ ਉਹਦਾ ਇੱਕ ਅਹਿਮ ਹਿੱਸਾ ਆ ਇਹ ਦਰਗਾਹਾਂ। ਇਹ ਜਿਹੜਾ ਇੱਕ ਸਾਡਾ ਕਲਚਰ ਦਾ ਹਿੱਸਾ ਆ।
ਪੰਜਾਬ ਜੀ। ਦਾ ਹਿੱਸਾ ਜੀ, ਪੰਜਾਬ ਦਾ ਹਿੱਸਾ ਆ। ਪੰਜਾਬ ਜਿਹੜਾ ਜੀ ਉਹ ਦਰਗਾਹਾਂ ਦੇ ਵਾਲੇ ਸ਼ਾਹ ਜੀ ਇਹਦੇ ਬਾਰੇ ਥੋੜਾ ਤੁਸੀਂ ਦੱਸੋ ਦਿਲ ਸਾਹਿਬ। ਜੀ ਸਭ ਤੋਂ ਪਹਿਲਾਂ ਤਾਂ ਮੈਂ ਜਾਗਦੇ ਪੰਜਾਬ ਤੋਂ ਜੀ ਸ਼ੁਕਰੀਆ ਅਦਾ ਕਰਾਂਗਾ ਕਿ ਬੜਾ ਬਿਹਤਰੀਨ ਜਿਹੜਾ ਇੱਕ ਸੁਨਾਹ ਲੋਕਾਂ ਨੂੰ ਦਰਗਾਹਾਂ ਦੇ ਹਵਾਲੇ ਨਾਲ ਔਰ ਜੱਲੋ ਸੈਯਦ ਸੁੰਦਰ ਸ਼ਾਹ ਵਲੀ ਸਰਕਾਰ ਦੇ ਹਵਾਲੇ ਨਾਲ। ਮੈਂ ਵੀ ਇੱਥੇ ਮਾਈਗ੍ਰੇਟ ਹੋ ਕੇ ਆਇਆ 16 ਸਾਲ ਪਹਿਲੋਂ ਫੈਸਲਾਬਾਦ ਨੂੰ, ਲੇਕਿਨ ਮੈਂ ਜਦੋਂ ਵੀ ਰਿਜ਼ਵਾਨ ਭਾਈ ਆਇਆ ਨਾ, ਮੈਂ ਇੱਕ ਆਪਣੀ ਗੱਲ ਇਸ ਸੈਯਦ ਸੁੰਦਰ ਸ਼ਾਹ ਵਲੀ ਸਰਕਾਰ ਮਦੀਨੇ ਵਾਲੇ ਬਾਦਸ਼ਾਹ ਕਿ ਹਰ ਜੁਮੇਰਾਤ ਨੂੰ ਇੱਥੇ ਬੜੀ ਦੂਰੋਂ ਲੋਕ ਜ਼ਾਇਰ ਸਜਦਾ ਸਲਾਮ ਚਿਰਾਗ ਬੱਤੀ ਕਰਨ ਵਾਲੇ ਆਉਂਦੇ ਨੇ, ਜਿਨ੍ਹਾਂ ਦਾ ਰੂਹਾਨੀਅਤ ਨਾਲ ਪੀਰ ਫਕੀਰਾਂ ਤੇ ਅੱਲਾ ਦੇ ਔਲੀਆ ਅੱਲਾ ਤੇ ਭਰੋਸਾ ਹੈ, ਉਹਨਾਂ ਨੂੰ ਮੰਨਦੇ ਨੇ। ਉਹ ਇੱਥੇ ਆ ਕੇ ਤੇ ਔਰ ਮੇਲਾ ਬਿਲਖਸੂਸ 3-4 ਸੌਣ ਨੂੰ ਜਿਹੜਾ ਹੁੰਦਾ, ਯਕੀਨ ਕਰੋ ਮੈਂ ਕੋਈ 18-19 ਸਾਲਾਂ ਬਾਅਦ ਇੱਥੇ ਮੇਲਾ, ਸ਼ਹਿਰ 'ਚ ਰਹਿੰਦੇ ਸਾਂ ਫੈਸਲਾਬਾਦ, ਕਦੀ ਮੇਲੇ ਵੇਖੇ ਨਹੀਂ ਸਨ। ਕਲੰਦਰ ਸ਼ਹਿਨਸ਼ਾਹ ਦੇਖੀਦਾ ਸੀ, ਲੇਕਿਨ ਇਹ ਪਿਓਰ ਪੰਜਾਬ ਜਿਸ ਤਰ੍ਹਾਂ ਕਿ ਦੱਸਿਆ ਜਾ ਰਿਹਾ, ਔਰ ਮੈਨੂੰ ਸੁਣ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਟਾਈਮ ਤਕਰੀਬਨ 900 ਸਾਲ ਪੁਰਾਣੀ ਇੱਕ ਦਰਗਾਹ ਤੇ ਬੈਠਾ, ਉਹਦੀ ਡਾਕੂਮੈਂਟਰੀ ਤੇ ਔਰ ਸਰਕਾਰ ਦੇ ਫਜ਼ਾਇਲ ਤੇ ਗੱਲ ਕਰ ਰਹੇ। ਇੱਥੇ ਬੜੇ ਲੋਕ ਆ ਕੇ ਆਪਣੀ ਮੰਨਤਾਂ ਪੂਰੀ ਕਰ ਰਹੇ ਨੇ, ਉਹਨਾਂ ਦੀਆਂ ਮੰਨਤਾਂ ਮੰਨਦੇ ਨੇ, ਚਿਰਾਗ ਬੱਤੀ ਬਾਲਦੇ ਨੇ, ਅੱਲਾ ਤੇ ਅੱਲਾ ਦੇ ਹਬੀਬ ਦੇ ਵਸੀਲੇ ਦੇ ਨਾਲ ਇੱਥੇ ਆ ਕੇ ਆਪਣੀਆਂ ਦੁਆਵਾਂ ਮੰਗਦੇ ਨੇ, ਔਰ ਅੱਲਾ ਕਰੀਮ ਉਸ ਦੁਆਵਾਂ ਨੂੰ ਜਿਹੜਾ ਹੈ ਉਹ ਕਬੂਲ ਫਰਮਾਉਂਦਾ ਹੈ, ਉਹ ਦੁਆਵਾਂ ਪੂਰੀਆਂ ਹੁੰਦੀਆਂ ਨੇ। ਔਰ ਜਿਸ ਤਰ੍ਹਾਂ ਤੁਸੀਂ ਬੋੜਾਂ ਦਾ ਤਲ ਜ਼ਿਕਰ ਕੀਤਾ, ਇਹ ਕਿੱਕਰ ਦੇਖੋ, ਇਹ ਕਿੱਕਰ ਕਿੰਨਾ ਪੁਰਾਣਾ ਹੋਏਗਾ, ਉਹਦਾ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਇਹ ਪਿੱਪਲ ਤੇ ਫਿਰ ਵੀ ਕੋਈ ਪੁਰਾਣਾ ਹੈ, ਮਤਲਬ ਐਡਾ ਨਹੀਂ ਜਿੰਨਾ ਹੋਏ, ਮਤਲਬ ਇਹ ਕਲਚਰ ਹੈ ਪੰਜਾਬ ਦੀ ਧਰਤੀ ਦਾ, ਪੰਜਾਬ ਦਾ ਇਹ ਕਲਚਰ ਹੈ। ਦਰਿਆਵਾਂ ਦੀ 5 ਦਰਿਆਵਾਂ ਦੀ ਸਰਜ਼ਮੀਨ, ਔਰ ਦਰਿਆਵਾਂ ਦੇ ਵਿੱਚ ਵੀ ਐਸੀਆਂ ਦਰਗਾਹਾਂ ਨੇ ਸਰਕਾਰ ਜਿਹੜੀਆਂ ਹੁਣ ਇਨਸ਼ਾਅੱਲਾ ਅਗਲੀ ਤੁਹਾਨੂੰ ਜਦੋਂ ਸੈਰ ਕਰਾਵਾਂਗੇ ਇਨਸ਼ਾਅੱਲਾ, ਉਹ ਇੱਕ ਦਰਬਾਰ ਜਿਹੜਾ ਉਹ ਦਰਿਆ ਦੇ ਵਿੱਚ। ਤੇ ਅਸੀਂ ਜਾਗਦੇ ਪੰਜਾਬ ਤੋਂ ਉਸ ਹਕੀਕਤ ਨੂੰ, ਉਸ ਕਲਚਰ ਨੂੰ ਲੈ ਕੇ ਆਉਣਾ ਹੈ ਆਪਣੇ ਬੱਚਿਆਂ ਤੱਕ, ਜਿਹਦੇ ਤੋਂ ਸਾਡੇ ਬੱਚੇ ਦੂਰ ਹੋ ਚੁੱਕੇ ਨੇ। ਜੀ ਬਿਲਕੁਲ। ਪੰਜਾਬ ਤੋਂ ਸਾਡੇ ਬੱਚੇ ਦੂਰ ਹੋ ਗਏ, ਸਾਡੇ ਬੱਚਿਆਂ ਨੂੰ ਟਿਕਟੋਕਰ ਬਣਨ ਦਾ ਸ਼ੌਕ ਹੈ, ਲੇਕਿਨ ਸਾਡੇ ਬੱਚਿਆਂ ਨੂੰ ਨਮਾਜ਼ੀ ਪ੍ਰੇਜ਼ੀ ਬਣਨ ਦਾ ਸ਼ੌਕ ਨਹੀਂ। ਅਸੀਂ ਇਹਨਾਂ ਨੂੰ ਇਨਸ਼ਾਅੱਲਾ ਪੰਜਾਬ ਦੇ ਕਰੀਬ ਲਿਆਉਣਾ ਹੈ, ਔਰ ਜਾਗਦੇ ਪੰਜਾਬ ਦੇ ਚੈਨਲ ਤੋਂ। ਔਰ ਤੁਸੀਂ ਇੱਥੇ ਆਓ ਵੀ, ਆ ਕੇ ਸਰਕਾਰ ਦੇ ਜਦੋਂ ਤੁਸੀਂ ਅੰਦਰ ਜਾਓਗੇ ਮਦੀਨੇ ਵਾਲੀ ਸਰਕਾਰ ਦੀ ਦਰਗਾਹ ਤੇ ਤੁਸੀਂ ਦੇਖਣਾ ਕਿ ਤੁਹਾਨੂੰ ਸਕੂਨ ਕਿਸ ਤਰ੍ਹਾਂ ਆਉਂਦਾ। ਮੈਂ ਇੱਥੇ ਇਹ ਚੀਜ਼ ਬੜੀ ਨੋਟ ਕੀਤੀ, ਪੁਰਸਕੂਨ। ਬਜ਼ੁਰਗੋ ਸਾਨੂੰ ਕੋਈ ਬਜ਼ੁਰਗਾਂ ਨੇ ਦੀਨ ਦੀ ਗੱਲ ਸੁਣਾਓ, ਕੋਈ ਕਲਾਮ ਸੁਣਾਓ ਸਾਡੇ ਨਾਜ਼ਰੀਨ ਨੂੰ। ਸੁਭਾਨ ਅੱਲਾਹ। ਹਜ਼ਰਤ ਬਾਬਾ ਫਰੀਦੋ ਸ਼ਕਰਗੰਜ, ਉਹਨਾਂ ਦਾ ਕਲਾਮ ਹੈ। ਜੀ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਲ ਚੱਲਿਆ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੱਡ ਕੇ ਸ਼ੀਸ਼ ਮਹਲ ਚੱਲਿਆ। ਕੋਈ ਪਲਿਆ ਨਾਜ਼ ਤੇ ਨਖਰਿਆਂ ਨਾਲ, ਕੋਈ ਗਰਮ ਰੇਤ ਦੇ ਥਲ ਚੱਲਿਆ। ਕੋਈ ਪਲਿਆ ਨਾਜ਼ ਤੇ ਨਖਰਿਆਂ ਨਾਲ, ਕੋਈ ਗਰਮ ਰੇਤ ਦੇ ਥਲ ਚੱਲਿਆ। ਕੋਈ ਭੁੱਲ ਗਿਆ ਮਕਸਦ ਆਮਨ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨੇ, ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ। ਹਾਂਜੀ ਬਿਲਕੁਲ, ਇੱਥੇ ਸਭ ਮੁਸਾਫਰ ਨੇ, ਤੇ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ। ਦਰਬਾਰ ਦੇ ਬਿਲਕੁਲ ਨਾਲ ਹੁਣ ਮਸਜਿਦ ਵੀ ਬਣ ਗਈ ਆ। ਮਸਜਿਦ ਅੱਲਾ ਦਾ ਘਰ ਆ, ਲੋਕ ਆਣ ਕੇ ਨਮਾਜ਼ਾਂ ਪੜ੍ਹਦੇ ਨੇ, ਆਣ ਕੇ ਇੱਥੇ ਇਬਾਦਤ ਕਰਦੇ ਨੇ। ਤੇ ਇਹ ਖੁੱਲਾ ਜਿਹਾ ਵਿਹੜਾ ਆ, ਤੇ ਇਹ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿ ਇਹ ਪੌਦੇ ਲੱਗੇ ਨੇ, ਕਿਆਰੀਆਂ ਬਣਾਈਆਂ ਨੇ। ਇਹ ਬੜੀ ਮੁਹੱਬਤ ਨਾਲ ਜਿਹੜਾ ਆ ਇਹ ਦਰਬਾਰ ਨੂੰ ਸਜਾਇਆ ਗਿਆ ਆਇਆ ਕਿ ਇਹ ਜਿਹੜੇ ਸਜਾਉਣ ਵਾਲੇ ਲੋਕ ਨੇ ਕੌਣ ਨੇ, ਇਹਨਾਂ ਨਾਲ ਵੀ ਗੱਲ ਕਰਨੇ ਆ। ਇਹਨਾਂ ਨੂੰ ਕੋਈ ਤਨਖਾਹ ਮਿਲਦੀ ਹੈ ਜਾਂ ਅੱਗੇ ਆਪਣੇ ਮੁਹੱਬਤ ਨਾਲ ਇਹ ਸਭ ਕੁਝ ਕਰਦੇ ਨੇ। ਤੇ ਇਹ ਬਜ਼ੁਰਗ ਸਾਡੇ ਨਾਲ ਨੇ, ਤੇ ਬਜ਼ੁਰਗੋ ਜੀ ਆਇਓ ਸਾਡੇ ਨਾਲ ਹੀ। ਕੀ ਹਾਲ ਜੇ ਤੁਹਾਡਾ? ਤਬੀਅਤ ਸੇ ਠੀਕ ਹੈ? ਹੋਰ ਸੁਣਾਓ। ਇਹ ਬੜੀ ਕਿਆਰੀ ਲੱਗੀ ਸੋਹਣੀ। हाँ जी, बहुत सोहनी है। ਇਹ ਦਰਖਤ ਵੀ ਸੋਹਣੇ ਨੇ। हाँ बहुत सोहना है। सरकार का वेड़ा भी सोहना है, सरकार भी सोहनी है। ਅੱਛਾ। ਇਹ ਸਾਰੇ ਜਿੰਨੇ ਇਹਨਾਂ ਦੀ ਖਿਦਮਤ ਵਾਸਤੇ ਬੈਠੇ ਆ, ਤੇ ਜਿਹਨੂੰ ਖੁਆਸ਼ ਉਹ ਹੀ ਹੁੰਦਾ, ਦੂਜਾ ਨਹੀਂ ਹੁੰਦਾ ਚੱਲ ਕੇ। ਸਾਨੂੰ ਇਹਨਾਂ ਨਾਲ ਮੁਹੱਬਤ ਹੈ, ਪਿਆਰ ਹੈ। ਬਚਪਨ ਸਾਰੀ ਗੁਜ਼ਾਰੀ ਸੀ, ਕਾਲਿਆਂ ਤੋਂ ਬੁੱਢੇ ਹੋ ਗਏ ਇਸੇ ਕਰਕੇ। ਜਿਸ ਤਰ੍ਹਾਂ ਕਿ ਇੱਕ ਕਦੀਮ ਹਿਸਟਰੀ ਆ ਦਰਬਾਰ ਸ਼ਰੀਫ ਦੀ, ਤੇ ਇਹ 70-80 ਸਾਲ ਦੀ ਉਮਰ ਇਹਨਾਂ ਬਜ਼ੁਰਗਾਂ ਦੀ ਵੀ ਹੈ, ਤੇ ਉਹ ਵੀ ਇਹਨਾਂ ਨੇ ਆਪਣਾ ਬਚਪਨਾ ਸਾਰਾ ਇੱਥੇ ਖੇਡ ਕੇ ਕੱਢਿਆ ਆ।
ਕਿ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਅੱਜ ਨੰਨੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਖੇਡ ਰਹੇ ਨੇ ਤੇ ਇਸ ਤਰ੍ਹਾਂ ਹੀ ਕਦੀ ਇਹ ਵੀ ਇੱਥੇ ਬੱਚੇ ਖੇਡਦੇ ਰਹੇ ਨੇ। ਤੇ ਇਹ ਜਦੋਂ ਦਰਬਾਰ ਸ਼ਰੀਫ ਦਾ ਜਿਹੜਾ ਗੁੰਬਦ ਬਣਿਆ ਆ, ਮਨਾਰ ਬਣਿਆ ਆ, ਆ ਸਾਰਾ ਚਾਰ ਦੀਵਾਰੀ ਹੋਈ ਆ, ਤੁਹਾਨੂੰ ਪਤਾ ਆ? ਨਹੀਂ ਜੀ, ਸਾਡੇ ਵੱਡਿਆਂ ਨੂੰ ਪਤਾ, ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ ਜੀ। ਅੱਜ ਜਿਸ ਜਗ੍ਹਾ ਤੇ ਅਸੀਂ ਖਲੋਤੇ ਆ, ਬਰਾਂਡੇ ਬਣੇ ਆ, ਆ ਕਮਰੇ ਬਣੇ ਆ, ਐਡੀ ਸੋਹਣੀਆਂ ਇੱਥੇ ਖੇਲੀਆਂ ਬਣੀਆਂ ਆ। ਹਾਂਜੀ, ਇਹ ਆਪਣੇ ਹੱਥੀਂ ਬਣਾਇਆ ਸਭ ਕੁਝ, ਇਹ ਸਾਰਾ ਅਸੀਂ ਆਪਣੇ ਹੱਥੀਂ ਕੀਤਾ ਹੈ। ਉਹ ਕਬਰਸਤਾਨ ਬਰਾਂਡੇ ਬਣੇ ਉਹ ਵੀ ਅਸੀਂ ਬਣਵਾਏ ਹੈ। ਇਹਨਾਂ ਦੀ ਇੱਕ ਗੱਲ ਸੁਣੀ ਹੈ, ਬਹੁਤ ਦੇਰ ਬਾਅਦ ਮੈਂ ਸੁਣੀ ਹੈ ਕਿ ਪਿੰਡ ਦੇ ਵਿੱਚ ਜਦੋਂ ਆਏ ਨੇ ਇਹਨਾਂ ਨੇ ਇੱਕ ਇਕੱਠ ਬੰਨਿਆ ਸੀ ਦੱਬ ਦਾ ਇਕੱਠ ਬੰਨਿਆ ਸੀ ਇਹਨਾਂ ਨੇ, ਤੇ ਕੁਝ ਜਾਹਲ ਜਿਹੇ ਲੋਕ ਸਨ ਤੇ ਉਹਨਾਂ ਨੇ ਫੜ ਕੇ ਨਾ ਉਹ ਦੱਬ ਖੋਲ ਦਿੱਤਾ ਤੇ ਆਪਨੇ ਫਰਮਾਇਆ ਕਿ ਮਾੜਾ ਕੀਤਾ ਹੀ, ਇਹ ਦੱਬ ਨਹੀਂ ਸੀ ਖੋਲਣੀ ਚਾਹੀਦੀ, ਤੈਨੂੰ ਇਹ ਦੱਬ ਤੂੰ ਖੋਲ ਦਿੱਤੀ ਹੈ, ਅਸੀਂ ਪਿੰਡ ਦਾ ਸਲੂਕ ਬੰਨਿਆ ਸੀ, ਤੂੰ ਪਿੰਡ ਦਾ ਸਲੂਕ ਜਿਹੜਾ ਨਾ ਖੋਲ ਦਿੱਤਾ। ਹੁਣ ਅਸੀਂ ਬੰਨ ਨਹੀਂ ਸਕਦੇ, ਹੁਣ ਜੋ ਦੁਨੀਆ ਨੂੰ ਹੋਏਗਾ, ਜੋ ਖੁਦਾਵੰਦ ਕਰੇਗਾ ਉਹ ਬਿਹਤਰ ਕਰੇਗਾ। ਤੇ ਜਵਾਨ ਨੂੰ ਪੁੱਛਨੇ ਆ ਕਿ ਤੁਹਾਨੂੰ ਇਹਨਾਂ ਸਰਕਾਰਾਂ ਨਾਲ ਕਿੰਨਾ ਇਸ਼ਕ ਹੈ ਔਰ ਕਿੰਨੀ ਦੇਰ ਤੋਂ ਤੁਸੀਂ ਇੱਥੇ ਖਿਦਮਤਗਾਰਾਂ ਦੇ ਵਿੱਚ ਤੁਹਾਡਾ ਨਾਂ ਹੈ? अस्सलाम वालेकुम जी। ਅਸੀਂ ਸਰਕਾਰ ਦੇ ਵੇਲੇ 30 ਸਾਲਾਂ ਤੋਂ 30 ਸਾਲ ਮੇਰੀ ਉਮਰ ਹੈ। ਸਰਕਾਰ ਦੇ ਵੇਲੇ ਮੈਂ ਜਵਾਨ ਹੋਇਆ, ਜਿੱਥੇ ਮਰਜ਼ੀ ਚਲ ਜੀਏ, ਉਲਖ ਮੁਲਕ ਫੇਰ ਲਈਏ, ਐਸ ਮੁਰਸ਼ਦ ਵਰਗੀ ਠੰਡ ਸਾਨੂੰ ਕਿਤੇ ਨਹੀਂ ਪੈਂਦੀ। ਮਜ਼ੀਦ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਦੇ ਵੇਲੇ ਇੰਜ ਖੁਸ਼ ਸ਼ਾਂਤੀ ਹੋਣੀ ਚਾਹੀਦੀ ਹੈ, ਸੋਹਣਾ ਨਿਜ਼ਾਮ ਹੋਣਾ ਚਾਹੀਦਾ ਹੈ। ਬੈਠਾ ਖਲੋਤਾ ਬੰਦਾ ਆਇਆ ਗਿਆ ਜੀ, ਭੈਣ ਭਰਾ ਇੱਥੇ ਪਾਣੀ ਸ਼ਾਨੀ ਸਾਡੇ ਕੋਲ ਪੀਵੇ, ਅਸੀਂ ਸੇਵਾਗਾਰ ਹਾਂ, ਅਸੀਂ ਤਾਬਿਆਦਾਰ ਹਾਂ, ਸਾਡੇ ਲੈ ਕੋਈ ਹੋਵੇ ਤੇ ਅਸੀਂ ਗੋਂਦਲ ਸਾਹਿਬ ਤਾਬਿਆਦਾਰ ਹਾਂ। ਮੇਲੇ ਤੇ ਇੱਥੇ ਕੀ ਤਿਆਰੀ ਹੁੰਦੀ ਹੈ, ਜ਼ਰਾ ਥੋੜਾ ਜਿਹਾ ਸਾਨੂੰ ਵਿਖਾਓ। ਇਹ ਦਰਬਾਰ ਸ਼ਰੀਫ ਦਾ ਪੂਰਾ ਸਾਨੂੰ ਜ਼ਰਾ ਇੱਕ ਵਿਜ਼ਿਟ ਕਰਾਓ ਕਿ ਇੱਥੇ ਕੀ ਹੈ, ਇੱਥੇ ਕੀ ਹੈ। ਇੱਥੇ ਅਸੀਂ ਚਾਹ ਦਾ ਲੰਗਰ ਚਲਾਉਂਦੇ ਆ, ਠੀਕ ਹੈ। ਉਹ ਕਮਰੇ ਆ ਮੱਚ ਸਰਕਾਰ ਦਾ, ਉਹ ਕਮਰੇ ਨੇ, ਕਮਰੇ ਬਰਾਂਡੇ ਕਾਹਦੇ ਵਾਸਤੇ ਨੇ? ਇਹ ਬਰਾਂਡੇ ਨੇ, ਮਲੰਗ ਆਉਂਦੇ ਨੇ ਸਰਕਾਰ ਦੇ ਵੇੜੇ, ਇੱਥੇ ਬਹਿੰਦੇ ਨੇ, ਅਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਨੇ ਆ, ਕਿਸੇ ਸ਼ੈ ਦੀ ਕਮੀ ਨਹੀਂ ਹੁੰਦੀ ਇੱਥੇ। ਤੇ ਫਿਰ ਆ ਰਿਹਾ ਸਰਕਾਰ ਦਾ ਮੇਲਾ, ਅਸੀਂ ਫਿਰ ਇੰਜੀ ਰੌਣਕ ਲਾਵਾਂਗੇ। ਉਹ ਅੱਗੇ ਜਿਹੜਾ ਤੰਦੂਰ ਲੱਗਾ ਨਜ਼ਰ ਆਉਣ ਡਿਆ ਹੈ, ਤੰਦੂਰ ਲੱਗਾ ਹੈ ਸਰਕਾਰ ਦੇ ਵੇੜੇ, ਅਸੀਂ ਰੋਟੀਆਂ ਲਾਉਂਦੇ ਆ, ਲੰਗਰ ਚੱਲਦਾ ਸਰਕਾਰ ਦੇ ਵੇੜੇ, ਹਰ ਮਹਿਮਾਨ ਆਇਆ ਗਿਆ, ਭੈਣ ਭਰਾ ਅਸੀਂ ਬਹਾ ਕੇ, ਬੀਬੀਆਂ ਦਾ ਵੱਖਰਾ, ਬੰਦਿਆਂ ਦਾ ਵੱਖਰਾ, ਸਾਰਾ ਪ੍ਰੋਟੋਕੋਲ ਹੈ ਸਾਡੇ ਕੋਲ। ਅੰਦਰ ਮਜ਼ੀਦ ਸਾਡੇ ਕੋਲ ਪਲੇਟਾਂ ਨੇ, ਹਰ ਚੀਜ਼ ਹੈ। ਨਾਜ਼ਰੀਨ ਦੇਖ ਰਹੇ ਹੋ ਕਿ ਜਿਹੜੇ ਲੋਕ ਨੇ ਉਹ ਕਿੱਡਾ ਇਸ਼ਕ ਕਰਦੇ ਨੇ, ਇਸ ਕਲਚਰ ਨੂੰ ਕਿਸ ਤਰ੍ਹਾਂ ਸਜਾ ਕੇ ਉਹ ਬੈਠੇ ਨੇ। ਇਹ ਉਹ ਕਲਚਰ ਹੈ ਕਿ ਜਿਹੜਾ ਕਦੀ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲਾਂ ਵੀ ਇੱਥੇ ਇਹ ਕੁਝ ਹੁੰਦਾ ਸੀ, ਔਰ ਜਿਹੜਾ ਕਿ ਮੇਲੇ ਨੇ ਇਹ ਸਾਡੇ ਕਲਚਰ ਦਾ ਹਿੱਸਾ ਆ, ਔਰ ਇਹ ਮੇਲੇ ਜਿਹੜੇ ਨੇ ਇਹ ਪੰਜਾਬ ਦੀ ਕਦੀਮ ਸਕਾਫਤ ਦੀ ਅਕਾਸੀ ਕਰਦੇ ਨੇ। ਮੈਂ ਜਿਸ ਜਗ੍ਹਾ ਤੇ ਇਸ ਟਾਈਮ ਮੌਜੂਦ ਹਾਂ, ਮੇਰੇ ਪਿੱਛੇ ਤੁਹਾਨੂੰ ਇੱਕ ਐਸੀ ਕਬਰ ਮੁਬਾਰਕ ਨਜ਼ਰ ਆ ਰਹੀ ਆ ਕਿ ਜਿਹੜੀ ਕਬਰ ਜਿਹੜੀ ਕਿ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਤਿਆਰ ਕੀਤੀ ਆ। ਇਹਦੇ ਜਿਹੜੇ ਉੱਤੇ ਟਾਈਲਾਂ ਲੱਗੀਆਂ ਨੇ, ਜਿਹੜੀਆਂ ਇਹਦੀਆਂ ਪਿਲਰ ਲੱਗੇ ਨੇ, ਜਿਹੜੀਆਂ ਇਹਦੇ ਜਾਲੀਆਂ ਲੱਗੀਆਂ ਨੇ, ਇਹ ਤੁਹਾਨੂੰ ਦੱਸਣੇ ਆ ਕਿ ਇਹ ਕਬਰ ਕਿੰਨਾ ਦੀ ਹੈ ਤੇ ਇਹ ਕਿਹੜੀ ਸੰਨ ਦੇ ਵਿੱਚ ਤਿਆਰ ਹੋਈ ਸੀ, ਔਰ ਇਸ ਕਬਰ ਦਾ ਜਿਹੜਾ ਹੈ ਕਿ ਕੀ ਖਾਸ ਗੱਲ ਆ, ਤੇ ਅਸੀਂ ਤੁਹਾਨੂੰ ਆਪਣੇ ਵਲੌਗ ਦੇ ਵਿੱਚ ਇਹ ਵਹਾਨੇ ਆ। ਤਾਰੀਖੇ ਵਫਾਤ ਜਿਹੜਾ ਲਿਖਿਆ ਆ ਇੱਥੇ ਕਬਰ ਤੇ, ਇਹ ਲਿਖਿਆ 23/10/57 ਅਕਤੂਬਰ, ਮਤਲਬ 23 ਅਕਤੂਬਰ 1957 ਦੇ ਵਿੱਚ ਇਹ ਫੌਤ ਹੋਏ ਨੇ। ਇਹਨਾਂ ਦਾ ਨਾਮ ਹੈ ਤਾਮੀਰ ਕਰਦਾ, ਠੀਕ ਹੈ ਜੀ, ਅਬਦੁੱਲਾ ਵਲਦ ਚਰਾਗ ਦੀਨ, ਕੌਮ ਗੋਂਦਲ, ਸਕਨਾ ਜੱਲੋ ਪਿੰਡ। ਇਹ ਜੱਲੋ ਪਿੰਡ ਹੈ ਤੇ ਇਹ ਜੱਲੋ ਪਿੰਡ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਬੁੱਧਵਾਰ ਵਾਲੇ ਦਿਨ, ਬਰੋਜ਼ ਬੁੱਧਵਾਰ 1957 ਦੇ ਵਿੱਚ ਇਹ ਜਿਹੜੇ ਫੌਤ ਹੋਏ ਤੇ ਇਹ ਕਬਰ ਬਣਾਈ ਗਈ। ਔਰ ਇਹ ਕਬਰ ਤੁਸੀਂ ਵੇਖ ਰਹੇ ਹੋ, ਇਹ ਐਡੇ ਮੁਹੱਬਤ ਔਰ ਐਡੇ ਮਿਹਨਤ ਕਰਕੇ ਔਰ ਐਡੇ ਯਤਨ ਕਰਕੇ ਜਿਹੜੀ ਤਾਮੀਰ ਹੋਈ ਹੈ 1957 'ਚ ਹੋਈ ਹੈ। ਹੁਣ ਤੁਹਾਨੂੰ ਇੰਝ ਦੀਆਂ ਕਬਰਾਂ ਵੇਖਣ ਨੂੰ ਘੱਟ ਲੱਭਦੀਆਂ ਹੋਣਗੀਆਂ, ਔਰ ਇੰਨੀ ਮਿਹਨਤ ਨਾਲ ਇਹ ਉਸ ਵਕਤ ਦਾ ਸ਼ਾਹਕਾਰ ਹੀ ਹੈ। ਔਰ ਇਹਨਾਂ ਦੀ ਕਬਰ ਜਿਹੜੀ ਹੈ ਐਡੀ ਸੋਹਣੀ ਬਣਨ ਦੀ ਵਜ੍ਹਾ ਕਿ ਇਹ ਪਿੱਛੇ ਤੁਸੀਂ ਦੇਖ ਰਹੇ ਹੋ ਦਰਬਾਰ ਸ਼ਰੀਫ ਹੈ, ਜਿਹੜਾ ਕਿ ਹਜ਼ਰਤ ਸੈਯਦ ਸੁੰਦਰ ਸ਼ਾਹ ਵਾਲੀ ਸਰਕਾਰ ਦੇ ਅਸੀਂ ਬਿਲਕੁਲ ਵਿਹੜੇ ਮੁਬਾਰਕ ਦੇ ਵਿੱਚ ਖਲੋਤੇ ਆਏ। ਉਹਨਾਂ ਦਾ ਵਿਹੜਾ ਹੈ ਔਰ ਇਹ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਉਹਨਾਂ ਦੀ ਕਬਰ ਬਣਾਈ ਗਈ। ਇਹਦੀ ਇਹ ਵਜ੍ਹਾ ਹੈ ਕਿ ਇਹ ਸਰਕਾਰ ਦੇ ਬੜੇ ਵੱਡੇ ਮਾਨੀ ਹੋਏ ਨੇ। ਇਹ ਜਿਹੜੇ ਨੇ ਚਰਾਗਦੀਨ ਸਾਹਿਬ ਜਿਹੜੇ ਕਿ ਆਪਣਾ ਘਰ ਬਣਾ ਰਹੇ ਸਨ, ਆਪਣਾ ਘਰ ਤਾਮੀਰ ਕਰ ਰਹੇ ਸਨ। ਇਹਨਾਂ ਦੀ ਬਿਲਡਿੰਗ ਜਿਹੜੀ ਸੀ ਉਹ ਇਸ ਦਰਬਾਰ ਸ਼ਰੀਫ ਦਾ ਜਿਹੜਾ ਗੁੰਬਦ ਸੀ ਉਸ ਤੋਂ ਉੱਤੇ ਨਹੀਂ ਸੀ ਜਾਂਦੀ ਤੇ ਬਿਲਡਿੰਗ ਇਹਨਾਂ ਦੀ ਢਹਿ ਜਾਂਦੀ ਸੀ।
ਤੇ ਜਦੋਂ ਇਹ ਬਿਲਡਿੰਗ ਢਹਿ ਜਾਂਦੀ ਸੀ ਤੇ ਇਹ ਅਮਲ 2 ਵਾਰੀ ਹੋਇਆ। ਫਿਰ ਇਹਨਾਂ ਨੂੰ ਖਾਬ ਦੇ ਵਿੱਚ ਸੈਯਦ ਸੁੰਦਰ ਸ਼ਾਹ ਵਾਲੀ ਸਰਕਾਰ ਜਿਹੜੇ ਨੇ ਉਹ ਆਏ, ਉਹਨਾਂ ਨੇ ਕਿ ਦੱਸਿਆ ਕਿ ਸੋਹਣਿਆ ਉਨੀ ਦੇਰ ਤੱਕ ਤੇਰਾ ਘਰ ਨਹੀਂ ਬਣ ਸਕਦਾ ਜਿੰਨੀ ਦੇਰ ਤੱਕ ਮੇਰਾ ਘਰ ਨਾ ਬਣਿਆ। ਤੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਦੀ ਖਾਬ ਦੇ ਵਿੱਚ ਜ਼ਿਆਰਤ ਨਸੀਬ ਹੋਈ ਤੇ ਫਿਰ ਇਹਨਾਂ ਨੇ ਪਹਿਲਾਂ ਆ ਸਰਕਾਰ ਦਾ ਜਿਹੜਾ ਰੋਜ਼ਾ ਮੁਬਾਰਕ ਜਿਹੜਾ ਕਿ ਤੁਹਾਨੂੰ ਵਹਾਇਆ ਹੈ, ਅਸੀਂ ਜਿਹੜਾ ਕਿ ਇਹਨਾਂ ਦੀ ਢੇਰੀ ਮੁਬਾਰਕ ਵਹਾਈ ਹੈ। ਔਰ ਇਹ ਤੁਸੀਂ ਪੂਰਾ ਦੇਖਿਆ ਕਿ ਇਹਨਾਂ ਨੇ ਫਿਰ ਗੁੰਬਦ ਬਣਾਇਆ, ਫਿਰ ਇਹਨਾਂ ਦਾ ਜਿਹੜਾ ਦਰਬਾਰ ਦੀ ਵੱਡੀ ਸ਼ਕਲ ਵਾਜ਼ਿਹ ਕੀਤੀ ਔਰ ਇੱਥੇ ਜਿਹੜਾ ਕਿ ਕੰਮ ਨੂੰ ਇੱਕ ਵਸੀਹ ਕਰਦਿਆਂ ਹੋਇਆਂ ਸਾਰਾ ਦਰਬਾਰ ਤਿਆਰ ਕੀਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਘਰ ਬਣਾਇਆ ਤੇ ਉਹਨਾਂ ਦਾ ਘਰ ਬੜਾ ਸੋਹਣਾ ਬਣ ਗਿਆ ਤੇ ਘਰ ਜਿਹੜਾ ਉਹਨਾਂ ਦਾ ਢੱਠਿਆ ਨਹੀਂ। ਅਸੀਂ ਤੁਹਾਨੂੰ ਵਿਖਾ ਰਹੇ ਸਾਂ ਪੰਜਾਬ ਕਲਚਰ ਔਰ ਪੰਜਾਬੀ ਸਕਾਫਤ ਦਾ ਜਿਹੜਾ ਅਹਿਮ ਹਿੱਸਾ ਹੈ ਮੇਲੇ ਤੇ ਠੇਲੇ। ਇਹ ਸਾਡੇ ਪੰਜਾਬ ਦਾ ਕਦੀਮ ਹਿੱਸਾ ਆ ਔਰ ਤੁਸੀਂ ਯਕੀਨਨ ਸਾਡਾ ਇਹ ਵਲੌਗ ਪਸੰਦ ਕੀਤਾ ਹੋਵੇਗਾ। ਔਰ ਅਸੀਂ ਆਪਣੇ ਵੇਖਣ ਵਾਲੇ ਜਿਹੜੇ ਭਰਾ ਨੇ, ਵੀਰ ਨੇ, ਸਾਡੇ ਚੜ੍ਹਦੇ ਪਾਸੇ ਦੇ ਸਰਦਾਰ ਨੇ, ਸਾਡੇ ਜਿਹੜੇ ਸੱਜਣ ਨੇ, ਮਿੱਤਰ ਨੇ, ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਔਰ ਸਾਡਾ ਜਿਹੜਾ ਇਹ ਪੈਗਾਮ ਹੈ ਇਹ ਹੋਰਾਂ ਤੱਕ ਵੀ ਪਹੁੰਚਾਓ ਔਰ ਇਹਨੂੰ ਸ਼ੇਅਰ ਕਰੋ ਔਰ ਤਾਂ ਕਿ ਅਸੀਂ ਅੱਛੀਆਂ ਵੀਡੀਓ ਪੰਜਾਬ ਦੀਆਂ ਬਣਾ ਕੇ ਤੁਹਾਡੇ ਤੱਕ ਲੈ ਕੇ ਆਈਏ ਔਰ ਪੰਜਾਬੀ ਕਲਚਰ ਨੂੰ ਅਸੀਂ ਅਗਾਂਹ ਵੱਧ ਚੜ੍ਹ ਕੇ ਇੱਕ ਦੂਜੇ ਨਾਲ ਵਿਖਾਈਏ। ਇੱਟ ਖੜਕੇ ਦੁੱਕੜ ਵਜੇ, ਤੱਤਾ ਹੋਵੇ ਚੁੱਲ੍ਹਾ, ਫਕੀਰ ਆਵਨ ਤੇ ਖਾਖਾ ਜਾਵਨ, ਰਾਜ਼ੀ ਹੋਵੇ ਬੁੱਲਾ। ਅੱਲਾ ਹਾਫਿਜ਼।